ਜ਼ੁਲਫਿਕਾਰ ਬੇਗ ਸਾਹਿਬ ਸਾਡੇ ਨਾਲ ਮੌਜੂਦ ਨੇ। ਬੇਗ ਸਾਹਿਬ, ਵੱਧ ਜੀ ਆਇਆਂ ਨੂੰ। ਰਾਵਲਪਿੰਡੀ ਵਿੱਚ ਪਾਕਿਸਤਾਨ ਟੈਸਟ ਟੀਮ ਦਾ ਸਕੁਆਡ ਦਾ ਕੈਂਪ ਜਾਰੀ ਹੈ ਤੇ ਕਿੱਦਾਂ ਪ੍ਰੈਕਟਿਸ ਜਾਰੀ ਹੈ ਖਿਡਾਰੀਆਂ ਦੀ? ਅਸੀਂ ਇਹ ਵੀ ਵੇਖਦੇ ਪਏ ਸਨ, ਉਮਰ ਗੁਲ ਬੜੀਆਂ ਟਿਪਸ ਦੇ ਰਹੇ ਸੀਗੇ ਸਾਡੇ ਬੋਲਰਸ ਨੂੰ, ਉੱਤੋਂ ਫਿਰ ਸਰਫਰਾਜ਼ ਅਹਿਮਦ ਤੇ ਅਸਦ ਸ਼ਫੀਕ ਵੀ ਪੇਸ਼ ਨੇ। ਲੱਗਦਾ ਵੈਸਟ ਇੰਡੀਜ਼ ਟੀਮ ਦੀ ਐਤਕੀ ਖੈਰ ਨਹੀਂ ਹੈ। ਨਹੀਂ, ਜਿਸ ਤਰ੍ਹਾਂ ਦੇ ਕੋਚ ਨੇ ਉਸ ਤਰ੍ਹਾਂ ਦੀ ਪਰਫਾਰਮੈਂਸ ਹੋਏਗੀ। ਤੁਹਾਡੇ ਸਾਹਮਣੇ ਹੀ ਇਹਨਾਂ ਦੀ ਪਰਫਾਰਮੈਂਸ ਦੇਖੀ ਹੋਈ ਹੈ ਸਾਰਿਆਂ ਦੀ। ਇੱਕ ਇਵੈਂਟ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਸੇ ਦਾ ਹੀ ਟੋਰ ਵੱਜਦਾ ਰਹਿੰਦਾ ਹੈ ਕਿ ਜੀ ਵਰਲਡ ਕਲਾਸ ਪਲੇਅਰ ਨੇ, ਵਰਲਡ ਕਲਾਸ ਕੋਚ ਨੇ, ਵਰਲਡ ਕਲਾਸ ਖਿਲਾੜੀ ਪ੍ਰੋਡਿਊਸ ਕਰਨਗੇ। ਤੇ ਜਿਹੜਾ ਡਿਪੈਂਡੈਂਟ ਖਿਲਾੜੀ ਨੇ, ਇਸ ਟਾਈਮ ਵੈਦਰ ਬਹੁਤ ਅੱਛਾ ਹੈ ਮਾਸ਼ਾਅੱਲਾ। ਮੋਸਟ ਪ੍ਰੋਬਬਲੀ 6-7 ਵਜੇ ਦੇ ਕਰੀਬ ਅੱਜ ਬਹੁਤ ਤੇਜ਼ ਬਾਰਿਸ਼ ਹੈ ਪਿੰਡ ਇਸਲਾਮਾਬਾਦ ਵਿੱਚ, ਤੇ ਬਾਰਿਸ਼ ਦੀ ਵਜ੍ਹਾ ਨਾਲ ਬਿਹਤਰੀ ਹੋ ਜਾਏਗੀ। ਲੇਕਿਨ गर्मी की शिद्दत बहुत ज़्यादा है अगर कंपैरेटिवली देखा जाए ये वैदर, क्योंकि उस क्लाइमेट के मुताबिक नहीं है जिस क्लाइमेट में पाकिस्तानी खेडन जाएंगे वैस्ट इंडीज। लेकिन बहरहाल क्रिकेट बोर्ड ने कुछ सोच के फैसला किया होना है। इतों ही इन्हां दा डिपार्चर होएगा, टीम साड़ी जाएगी वैस्ट इंडीज। ते आज मैच भी खेड़ा गया दोवां टीमां दे दरमियान, फ्रेंडली मैच टाइप में कराया गया। ते अच्छे तो लड़के तमाम फिजिकली फिट ने और डेफिनेटली वो अपना बेस्ट देना चाहते हैं। खिलाड़ियों का मोराल कितना है? सरफराज अहमद ने कहता कि बाबर आजम की कप्तानी विच असीं बड़ी अहम कामयाबी हासिल करांगे। हुण ਇਹਦਾ ਬਾਬਰ ਆਜ਼ਮ ਦਾ ਪਲੇਇੰਗ ਉਹਨਾਂ ਦੀ ਪਰਫਾਰਮੈਂਸ ਦਾ ਤਾਲੁਕ ਹੈ। ਡੈਫੀਨਿਟਲੀ ਵਰਲਡ ਕਲਾਸ ਪਲੇਅਰ ਨੇ। ਪਲੇਅਰ ਖੁਦ ਵੀ ਅਹਿਸਾਸ ਕਰਦਾ ਹੈ ਇਸ ਚੀਜ਼ ਦਾ ਕਿ ਮੈਂ ਅਗਰ ਖੇਡਾਂਗਾ, ਜਿੱਤਾਂਗਾ ਜਾਂ ਪਰਫਾਰਮ ਕਰਾਂਗਾ ਤਾਂ ਮੇਰੀ ਟੀਮ ਵਿੱਚ ਜਗ੍ਹਾ ਹੋਏਗੀ। ਲੇਕਿਨ ਇਸ ਵੱਡੀ ਟੀਮ ਨੂੰ ਲੈ ਕੇ ਨਾਲ ਚੱਲਣ ਵਾਸਤੇ ਬਾਬਰ ਜੈਸੇ ਤਜਰਬਾਕਾਰ ਖਿਲਾੜੀ ਦਾ ਹੋਣਾ ਬੜਾ ਜ਼ਰੂਰੀ ਹੈ। ਇਹਦਾ ਮੋਰਲ ਵੀ ਆਈ ਹੋਏਗਾ ਟੀਮ ਦਾ। ਦੂਸਰਾ ਜਿਹੜੇ ਤੁਹਾਡੇ ਆਪੋਨੈਂਟ ਟੀਮ ਤੇ ਜਿਹੜੇ ਪਲੇਅਰ ਨੇ ਉਹਨਾਂ ਤੇ ਵੀ ਕਾਫੀ ਅੱਛਾ ਅਸਰ ਪਏਗਾ ਕਿ ਬਾਬਰ ਆਜ਼ਮ ਦੀ ਵਜ੍ਹਾ ਨਾਲ, ਕਿ ਉਹ ਵਰਲਡ ਕਲਾਸ ਪਲੇਅਰ ਨੇ। ਮੈਂ ਸਮਝਦਾ ਕਿ ਬੀਇੰਗ ਅ ਪਾਕਿਸਤਾਨੀ ਐਜ਼ ਅ ਕ੍ਰਿਕਟ ਐਨਾਲਿਸਟ ਹੀ ਆ ਜਿਹੜੀ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਪ੍ਰੋਗਰਾਮ ਦੇ ਤਵੱਸਤ ਨਾਲ, ਇਹ ਅਸੀਂ ਤਨਕੀਦ ਨੂੰ ਪੋਜ਼ਿਟਿਵ ਅਗਰ ਉਹ ਲੈਣ ਨਾ ਪਲੇਅਰ, ਤੇ ਯਕੀਨਨ ਜਿਹੜੀਆਂ ਉਹਨਾਂ ਦੀਆਂ ਖਾਮੀਆਂ ਨੇ ਉਹਨਾਂ ਤੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ ਹੈ। ਨਾ ਸਿਰਫ ਗੌਰ ਕਰਨਾ ਚਾਹੀਦਾ ਬਲਕਿ ਕੋਈ ਗਲਤੀਆਂ ਹੈ ਨੇ ਤੇ ਉਹਨਾਂ ਨੂੰ ਸਟਾਰਟ ਆਊਟ ਕਰਨ, ਹੱਲ ਕਰਨ ਜਾਂ ਉਹਨਾਂ ਦੇ ਮੁਕਾਬਲੇ 'ਚ ਆਪਣੇ ਆਪ ਤਿਆਰ ਕਰਨ। ਤੇ ਵੈਸਟ ਇੰਡੀਜ਼ ਕੋਈ ਇਤਨੀ ਈਜ਼ੀ ਸੀਰੀਜ਼ ਨਹੀਂ ਹੋਏਗੀ, ਲੇਕਿਨ ਕੰਪੈਰੀਟਿਵਲੀ ਦੇਖਿਆ ਜਾਏ ਤਾਂ ਪਾਕਿਸਤਾਨ ਵਾਲਾ ਸਕੁਆਡ ਹੈ ਉਹ ਕਾਫੀ ਮਜ਼ਬੂਤ ਸਕੁਆਡ ਇਹਨਾਂ ਨੇ ਸਿਲੈਕਟ ਕੀਤਾ ਹੈ। ਉਹ ਮੋਸਟ ਪ੍ਰੋਬਬਲੀ ਇਹ ਜਿਹੜੀ ਟੀਮ ਹੈ ਤੁਹਾਡੀ ਇੱਕ ਅੱਛਾ ਰਿਜ਼ਲਟ ਦੇਣ 'ਚ ਕਾਮਯਾਬ ਹੋਣੇ 'ਚ ਕਾਮਯਾਬ ਹੋ ਜਾਏਗੀ ਜੀ। ਤੇ ਇਹ ਵੀ ਕਿਹਾ ਜਾ ਰਿਹਾ ਕੋਈ ਫੀਲਡਿੰਗ ਦੀ ਵੀ ਖਸੂਸੀ ਮਸ਼ਕਾਂ ਕਰਾਈ ਜਾ ਰਹੀਆਂ, ਕਿਉਂਕਿ ਅਸੀਂ ਫੀਲਡਿੰਗ ਦੇ ਸ਼ੋਬੇ ਵਿੱਚ ਹਮੇਸ਼ਾ ਪਿੱਛੇ ਰਹੇ ਹਾਂ ਤੇ ਵੈਸਟ ਇੰਡੀਜ਼ ਦੀਆਂ ਪਿੱਚਾਂ ਹੀ ਬੜੀਆਂ ਮੁਸ਼ਕਿਲ ਹੈਗੀਆਂ। ਅਸੀਂ ਟੈਸਟ ਕ੍ਰਿਕਟ ਖੇਡਣੀ ਹੈ, ਇਹਦੇ ਬਾਰੇ 'ਚ ਕੀ ਕਹੋਗੇ? डेफिनेटली टेस्ट क्रिकेट एक बड़ी क्रिकेट है और इसके अंदर काफ़ी चीज़ों सीखने का मौका मिलता है प्लेयर ਨੂੰ। और जिसका ताल्लुक है ਇਹਨਾਂ ਦੀ ਫੀਲਡਿੰਗ ਨਾਲ, डेफिनेटली कैचेस विन मैचेस और ਇਸ ਦੇ ਨਾਲ ਜਿਹੜੀ ਫੀਲਡਿੰਗ ਅਗਰ ਤੁਸੀਂ ਜਿੰਨੀ ਅੱਛੀ ਕਰੋਗੇ ਉਤਨੇ ਘੱਟ ਸਕੋਰਾਂ ਨੇ ਤੁਹਾਨੂੰ ਪੈਣਗੇ ਬਾਲਰਾਂ ਨੂੰ। ਤੇ ਫੀਲਡਿੰਗ ਤੇ ਬੜਾ ਡਿਪੈਂਡ ਕਰਦਾ ਹੈ। ਪਲੇਅਰ ਆਪਣੀ ਇੰਜਰੀ ਤੋਂ ਵੀ ਡਰਦੇ ਨੇ ਕਿ ਜ਼ਿਆਦਾ ਡਾਈਆਂ ਨਹੀਂ ਮਾਰਦੇ, ਉਹਨਾਂ ਨੂੰ ਇਹ ਡਰ ਹੁੰਦਾ ਕਿ ਇੰਜਰਡ ਹੋ ਕੇ ਬਾਹਰ ਨਿਕਲ ਜਾਏ ਟੀਮ ਚੋਂ, ਤੇ ਇਸ ਵਜ੍ਹਾ ਤੋਂ ਥੋੜਾ ਜਿਹਾ ਹਾਈ ਰਿਸਕ ਨਹੀਂ ਲੈਂਦੇ। ਤੇ ਤੁਸੀਂ ਅਗਰ ਓਪੋਨੈਂਟ ਟੀਮਾਂ ਨੂੰ ਦੇਖੋ, ਦੂਜੇ ਮੁਲਕਾਂ ਦੀ ਟੀਮਾਂ ਨੂੰ, ਤੇ ਉਹ ਜਾਨ ਲੜਾਉਂਦੇ ਨੇ। ਉਹਨਾਂ ਦੀ ਕੋਸ਼ਿਸ਼ ਨਹੀਂ ਕਿ ਟੀਮ ਜਿੱਤੇਗੀ ਤੇ ਉਹਨਾਂ ਦਾ ਨਾਮ ਵੀ ਟੀਮ 'ਚ ਰਹੇਗਾ। ਅੱਛੇ ਕੈਚ ਕਰਨਗੇ, ਅੱਛੇ ਸਟ੍ਰੋਕਸ ਰੋਕਣਗੇ ਤੇ ਡੈਫੀਨਿਟਲੀ ਟੀਮ ਦੇ ਉੱਤੇ ਜਿਹੜਾ ਬੋਝ ਹੈ ਉਹ ਘੱਟ ਹੋਏਗਾ ਜੀ। ਅੱਛਾ, ਆਕਿਬ ਜਾਵੇਦ ਸਾਹਿਬ ਨਾਲ ਚੰਦ ਰੋਜ਼ ਪਹਿਲਾਂ ਸਾਡਾ ਮੁਲਾਕਾਤ ਵੀ ਹੋਈ ਹੈ ਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਸਾਡੇ ਉੱਤੇ ਐਵੇਂ ਖਾਮ-ਖਾ ਤਨਕੀਦ ਹੁੰਦੀ ਹੈ ਕਿ ਅਸੀਂ ਸਪਿਨਿੰਗ ਟਰੈਕ ਬਣਾ ਦਿੰਦੇ ਹਾਂ, ਸਾਡੇ ਕੋਲ ਕੋਈ ਚੱਜ ਦਾ ਫਾਸਟ ਬੋਲਰ ਨਹੀਂ ਹੈ ਤੇ ਦੁਨੀਆ ਵਿੱਚ ਹਰ ਕੋਈ ਆਪਣੇ ਮੁਤਾਬਿਕ ਪਿੱਚਾਂ ਬਣਾਉਂਦਾ, ਫੇਵਰ ਕਰਦਾ ਆਪਣੀ ਟੀਮ ਨੂੰ, ਤੇ ਅਸੀਂ ਇਹ ਬਣਾ ਲੈਂਦੇ ਹਾਂ ਤੇ ਐਵੇਂ ਰੌਲਾ ਮੱਚ ਜਾਂਦਾ ਸੋਸ਼ਲ ਮੀਡੀਆ ਉੱਤੇ। ਇਸ ਬਾਰੇ 'ਚ ਕੀ ਕਹੋਗੇ? ਦੇਖੋ ਜੀ, ਜਿਹੜਾ ਆਕਿਬ ਜਾਵੇਦ ਜਿਸ ਸਟੈਂਡਰਡ ਦੇ ਪਲੇਅਰ ਨੇ, ਤੇ ਅਗਰ ਉਹਨਾਂ ਦੀ ਕੋਈ ਖਾਹਿਸ਼ ਹੈ ਕਿ ਆਪਣੇ ਮਤਲਬ ਦੇ ਸਵਾਲ ਹੋਣ ਤੇ ਮਤਲਬ ਦੀਆਂ ਉਹਨਾਂ ਦੀਆਂ ਗੱਲਾਂ ਹੋਣ ਤੇ ਮਤਲਬ ਦੀਆਂ ਉਹਨਾਂ ਦੀਆਂ ਗੱਲਾਂ ਕੀਤੀਆਂ ਜਾਣ, ਤੇ ਫਿਰ ਉਹਨਾਂ ਨੂੰ ਚਾਹੀਦਾ ਕਿ ਜਿਹੜੇ ਉਹਨਾਂ ਦੀ ਕੰਪਨੀ ਹੈ, ਉਹਨਾਂ ਦੀ ਬੇਗਮ ਦੀ ਜਾਂ ਉਹਨਾਂ ਦੀ ਜ਼ਾਤੀ, ਉਹ ਕੰਪਨੀ ਦੇ ਮੁਲਾਜ਼ਮੀਨ ਨੂੰ ਬੁਲਾ ਕੇ ਤੇ ਉਹਨਾਂ ਨੂੰ ਕਹਿਣਗੇ ਇਹ ਸਵਾਲ ਤੁਸੀਂ ਸਾਡੇ ਨਾਲ ਕਰਿਆ ਕਰੋ, ਅਸੀਂ ਤੁਹਾਨੂੰ ਮਿੱਠੇ ਮਿੱਠੇ ਤੇ ਅੱਛੇ ਅੱਛੇ ਜਵਾਬ ਦੇ ਦਿਆ ਕਰਾਂਗੇ। ਲੈ ਇਹ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਪਬਲਿਕ ਇੱਕ ਉਹਦਾ ਹੋਲਡ ਕਰ ਰਹੇ ਹੋ। ਕ੍ਰਿਕਟ ਬੋਰਡ ਨੇ ਤੁਹਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਅੱਛੇ ਖਿਲਾੜੀ ਇੰਤਖਾਬ ਕਰਨੇ ਨਹੀਂ, ਟ੍ਰੇਨਿੰਗ ਕਰਾਉਣੀ ਨਹੀਂ, ਸਿਲੈਕਸ਼ਨ ਦੇ ਹਵਾਲੇ ਨਾਲ, ਤੇ ਤੁਹਾਡੇ ਤੇ ਤਨਕੀਦ ਵੀ ਹੋਏਗੀ, ਤੁਹਾਡੇ ਕੋਲੋਂ ਸਵਾਲ ਜਵਾਬ ਵੀ ਹੋਏਗਾ, ਉਹ ਤੁਹਾਡੇ ਕੋਲੋਂ ਪੁੱਛਿਆ ਵੀ ਜਾਏਗਾ ਕਿ ਕੀ ਕੀਤਾ ਜਾਏ ਤੇ ਕੀ ਨਾ ਕੀਤਾ ਜਾਏ। ਅਗਰ ਤੁਸੀਂ ਉਸ ਨੂੰ ਬੁਰਾ ਮਨਾਓ ਕਿ ਸਾਡੀ ਪਰਫਾਰਮੈਂਸ ਬਹੁਤ ਅੱਛੀ ਹੈ, ਅਗਰ ਇਸ ਪਰਫਾਰਮੈਂਸ ਨਾਲ ਵੀ ਉਹ ਖੁਦ ਅੱਛੇ ਨੇ ਤੇ ਇਨਸਾਨ ਨੂੰ ਖੁਦ ਵੀ ਆਪਣਾ ਇਤਸਾਫ ਕਰਨਾ ਚਾਹੀਦਾ ਕਿ ਉਹ ਕਿਸ ਸਟੈਂਡਰਡ ਤੇ ਖਲੋਤਾ ਹੋਇਆ ਹੈ, ਕਿੱਥੇ ਖਲੋਤਾ ਹੋਇਆ ਤੇ ਫਿਊਚਰ ਵਿੱਚ ਕੀ ਕਰਨਾ ਚਾਹੁੰਦਾ ਹੈ ਤੇ ਫਿਊਚਰ ਉਸਦੇ ਕੀ ਅਜ਼ਾਇਮ ਨੇ। ਮੈਂ ਇਹ ਸਮਝਣਾ ਕਿ ਪਾਕਿਸਤਾਨ ਦੀ ਟੀਮ ਅਗਰ ਜਿੱਤੇਗੀ ਤੇ ਸਾਰੇ ਲੋਕ ਇਹਨਾਂ ਨੂੰ ਬੈਕਅਪ ਕਰਨਗੇ। ਔਰ ਇਹ ਉਹੀ ਟੀਮ ਹੈ ਜਿਹੜੀ ਇੰਤਖਾਬ ਆਲਮ ਸਾਹਿਬ ਜਿਹੜੀ ਟੀਮ ਲੈ ਕੇ ਚੱਲਦੇ ਸਨ, ਤੁਸੀਂ ਦੇਖੋ ਵਰਲਡ ਕਲਾਸ ਪਲੇਅਰ ਉਹਨਾਂ ਨੇ ਜ਼ੇਰੇ ਨਿਗਰਾਨੀ ਕੋਚਿੰਗ ਕੀਤੀ, ਉਹਨਾਂ ਦਾ ਨਾਂ
ਅੱਜ ਕੱਢ ਲਿੱਤਾ ਜਾਂਦਾ ਹੈ। ਅਦਰਵਾਈਜ਼ ਦੇਖਿਆ ਜਾਏ ਤੇ ਜਿਹੜੇ ਪਾਕਿਸਤਾਨ ਕ੍ਰਿਕਟ ਨੇ ਟੌਪ ਰੈਂਕਿੰਗ ਨੇ ਜਿਹੜੇ ਬੈਟਸਮੈਨ ਸਨ ਜਾਂ ਕਪਤਾਨ ਸਨ, ਉਹ ਇੰਤਖਾਬ ਆਲਮ ਦੀ ਕੋਚਿੰਗ ਵਿੱਚ ਉਹਨਾਂ ਨੇ ਇਹ ਸਾਰੀਆਂ ਕਾਮਯਾਬੀਆਂ ਹਾਸਿਲ ਕੀਤੀਆਂ। ਉਹਦੀ ਬੁਨਿਆਦੀ ਵਜ੍ਹਾ ਇਹ ਸੀ ਸਿਲੈਕਸ਼ਨ ਦੇ ਹਵਾਲੇ ਨਾਲ, ਉਹਨਾਂ ਦੀ ਕੋਚਿੰਗ ਦੇ ਹਵਾਲੇ ਨਾਲ, ਕਿ ਉਹ ਹਰ ਚੀਜ਼ ਦਾ ਮਾਈਨਿਊਟਲੀ ਰੀਡ ਕਰਦੇ ਸਨ, ਉਹਦੇ ਬਾਰੇ ਸਟੱਡੀ ਕਰਦੇ ਸਨ, ਉਸ ਤੋਂ ਬਾਅਦ ਫਿਰ ਟੀਮ ਦਾ ਇੰਤਖਾਬ ਅਮਲ ਵਿੱਚ ਲਾਇਆ ਜਾਂਦਾ ਸੀ। ਤੇ ਹੁਣ ਜਿਹੜੇ ਪਲੇਅਰ ਨੇ ਜਿਸ ਤਰ੍ਹਾਂ ਆਕਿਬ ਜਾਵੇਦ, ਉਮਰ ਗੁਲ, ਸਰਫਰਾਜ਼ ਅਹਿਮਦ ਸਾਹਿਬ ਨੇ ਜਿਹੜੇ ਸਾਡੇ ਕੋਚ, ਇਹਨਾਂ ਤੋਂ ਥੋੜੀ ਜਿਹੀ ਵੀ ਤਨਕੀਦ ਕੀਤੀ ਜਾਵੇ ਤੇ ਇਸ ਨੂੰ ਬਹੁਤ ਜ਼ਿਆਦਾ ਬੁਰਾ ਮਨਾਉਂਦੇ। ਤੁਸੀਂ ਇਹਨਾਂ ਦਾ ਵੇ ਆਫ ਸਟਾਈਲ ਦੇਖੋ, ਇਹਨਾਂ ਦਾ ਗੁਫ਼ਤਗੂ ਦਾ ਅੰਦਾਜ਼ ਦੇਖੋ, ਤੁਹਾਨੂੰ ਖੁਦ ਅੰਦਾਜ਼ਾ ਹੋ ਜਾਏਗਾ ਕਿ ਕਿਸ ਸਟੈਂਡਰਡ ਦੇ ਪਲੇਅਰ ਨੇ। ਤੇ ਗੋ ਪਾਕਿਸਤਾਨ ਕ੍ਰਿਕਟ ਇੱਕ ਪਪੂਲਰ ਗੇਮ ਹੈ, ਇਸ ਗੇਮ ਵਿੱਚ ਉਸ ਸਟੈਂਡਰਡ ਦੇ ਪਲੇਅਰ ਨਹੀਂ ਆ ਰਹੇ ਜਿਹੜੇ ਮਾਜ਼ੀ ਸਾਡੇ ਦੌਰ ਸਨ, ਜਿਨ੍ਹਾਂ ਨੂੰ ਮੈਂ ਕਵਰ ਕੀਤਾ, ਜਿਨ੍ਹਾਂ ਨੂੰ ਮੈਂ ਦੇਖਿਆ। ਉਹ ਆਪਣੀ ਗਲਤੀਆਂ ਤੇ ਵੀ ਕਾਬੂ ਪਾਉਂਦੇ ਸਨ। ਠੀਕ ਠਾਕ ਸਿਆਸਤ ਹੁੰਦੀ ਸੀ ਵਕਾਰ ਯੂਨਸ ਔਰ ਵਸੀਮ ਅਕਰਮ ਦੀ, ਲੇਕਿਨ ਅੱਜ ਉਹ ਇਕੱਠੇ ਪ੍ਰੋਗਰਾਮ ਵੀ ਕਰ ਰਹੇ ਨੇ, ਇਕੱਠੇ ਇੱਕ ਦੂਜੇ ਨਾਲ ਇਹਤਰਾਮਨ ਉਹ ਕੰਮ ਵੀ ਕਰ ਰਹੇ ਨੇ। ਇਸ ਦਾ ਬੁਨਿਆਦੀ ਵਜ੍ਹਾ ਇਹ ਸੀ ਕਿ ਉਹ ਆਪਣੀ ਟੀਮ ਜਿੱਤੇ ਚ ਆਪਣਾ ਕਿਰਦਾਰ ਅਦਾ ਕਰਨੇ ਸਨ। ਯਾਨੀ ਕਿ ਇਹ ਕਹਿਣ ਤੋਂ ਕਿ ਵਸੀਮ ਅਕਰਮ ਆਊਟ ਕਰ ਰਿਹਾ ਪਲੇਅਰਾਂ ਨੂੰ ਤੇ ਵਕਾਰ ਯੂਨਸ ਦੀ ਵੀ ਖਾਹਿਸ਼ ਹੋਣੀ ਸੀ ਦੂਸਰੇ ਐਂਡ ਤੋਂ ਮੈਂ ਵੀ ਆਊਟ ਕਰਾਂ। ਇੱਥੇ ਇਹਨਾਂ ਦੀ ਖਾਹਿਸ਼ ਇਹ ਹੁੰਦੀ ਹੈ ਕਿ ਇੱਕ ਦੂਜੇ ਨੂੰ ਬੈਕਅਪ ਕਰਨ ਵਾਸਤੇ, ਇੱਕ ਦੂਜੇ ਨੂੰ ਸਪੋਰਟ ਕਰਨ ਵਾਸਤੇ ਅੱਗੇ ਪਿੱਛੇ ਨੱਸਦੇ ਰਹਿੰਦੇ ਨੇ, ਲੇਕਿਨ ਪ੍ਰੈਕਟੀਕਲ ਜਿਹੜਾ ਕੰਮ ਹੈ ਉਸ ਵਿੱਚ ਮੈਂ ਨਜ਼ਰ ਨਹੀਂ ਆਉਂਦੇ। ਔਰ ਇੱਕ ਕ੍ਰੂਸ਼ਲ ਟੀਮ ਪਾਕਿस्तान ने कोचेस ਨੂੰ ਮਿਲੀ ਹੈ। ਅਗਰ ਇੱਕ ਟੈਸਟ ਟ੍ਰਾਇਲ ਵੀ ਇਹਨਾਂ ਦਾ ਅਗਰ ਅੱਛਾ ਰਿਜ਼ਲਟ ਦੇ ਸਕੇ ਤੇ ਡੈਫੀਨਿਟਲੀ ਅਗਰ ਇਹ ਲਿੰਗਰ ਔਨ ਕਰਨਗੇ, ਲੇਕਿਨ ਅਗਰ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਆਪਣਾ ਫੈਸਲਾ ਖੁਦ ਵੀ ਸੋਚ ਲੈਣਾ ਚਾਹੀਦਾ ਕਿ ਸਾਨੂੰ ਕਰਨਾ ਚਾਹੀਦਾ, ਅੱਗੇ ਲੈ ਕੇ ਚੱਲਣਾ ਚਾਹੀਦਾ। ਬਿਲਕੁਲ ਜੀ ਬੇਗ ਸਾਹਿਬ, ਤੁਸੀਂ ਸਹੀ ਫਰਮਾਇਆ ਤੇ ਸਾਡੀ ਵੀ ਇਹ ਖੁਆਇਸ਼ ਹੈ, ਦੁਆ ਵੀ ਹੈ ਕਿ ਚੀਜ਼ਾਂ ਬਿਹਤਰੀ ਤਰਫ ਜਾਣ, ਕਿਉਂਕਿ 26 ਜੁਲਾਈ ਤੋਂ ਵੈਸਟ ਇੰਡੀਜ਼ ਦੇ ਖਿਲਾਫ ਸੀਰੀਜ਼ ਦਾ ਆਗਾਜ਼ ਹੋਣ ਜਾ ਰਿਹਾ ਹੈ। ਇੱਕ ਟਫ ਸੀਰੀਜ਼ ਜ਼ਰੂਰ ਹੋਏਗੀ, ਲੇਕਿਨ ਉਮੀਦ ਤੇ ਦੁਨੀਆ ਕਾਇਮ ਹੈ। ਬਹੁਤ ਬਹੁਤ ਸ਼ੁਕਰੀਆ ਬੇਗ ਸਾਹਿਬ ਤੁਹਾਡੇ ਵਕਤ ਦਾ।